ਜਦੋਂ ਤੋਂ 2014 ਤੋਂ ਮੋਦੀ ਔਰ ਅਮਿਤ ਸ਼ਾਹ ਇਹਨਾਂ ਦੇ ਕੋਲ ਪਾਵਰ ਆਈ ਹੈ, ਇਹ ਜਿਵੇਂ ਇਤਿਹਾਸ ਨੂੰ ਪੁੱਠਾ ਗੇੜਾ ਦੇ ਰਹੇ ਨੇ। ਬਾਕੀ ਤਾਂ ਜੋ ਕਰ ਹੀ ਰਹੇ ਨੇ ਉਹ ਤਾਂ ਜ਼ਾਹਰ ਹੈ ਕਿ ਜਿਵੇਂ ਜਿਹੜੀ ਰਿਪੋਰਟਰਸ ਸੈਂਸ ਬਾਰਡਰਸ ਜਿਨ੍ਹਾਂ ਨੇ ਕੱਲ ਆਪਣੀ ਰਿਪੋਰਟ ਦੇ ਵਿੱਚ ਮੋਦੀ ਨੂੰ ਇੱਕ ਉਸ ਕਿਸਮ ਦਾ ਜਿਹੜਾ ਪ੍ਰੈਡੇਟਰ ਕਿਹਾ ਕਿ ਜਿੱਥੇ फ्रीडम ऑफ एक्सप्रैशन कुचली हुई है। और उन्होंने कहा भी किवें उन्हें 2002 ਦੇ ਵਿੱਚ ਗੁਜਰਾਤ ਦੇ ਵਿੱਚ ਇਹ ਐਕਸਪੈਰੀਮੈਂਟ ਕੀਤਾ, ਕਿਵੇਂ ਮੇਨ ਸਟ੍ਰੀਮ ਮੀਡੀਆ ਨੂੰ ਕੰਟਰੋਲ ਕਰਨਾ ਹੈ ਔਰ ਕਿਵੇਂ ਹੁਣ ਉਹ ਸਾਰੀ ਆਵਾਜ਼ ਨੂੰ ਦਬਾਇਆ ਜਾ ਰਿਹਾ। ਆਰਐਸਐਸ ਜਿਹਦਾ 1920 ਚ ਜਨਮ ਹੁੰਦਾ ਹੈ, 100 ਸਾਲ ਪਹਿਲਾਂ ਨਾਜ਼ੀ ਤਰਜ਼ ਦੇ ਉੱਤੇ ਹੈਡਗਵੇਅਰ ਇਹਨੂੰ ਬਣਾਉਂਦਾ ਹੈ, ਗੋਲਵਲਕਰ ਇਹਨੂੰ ਅੱਗੇ ਤੋਰਦਾ ਹੈ। ਇਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਫਰੀडम ਸਟਰਗਲ ਦੇ ਵਿੱਚ, ਕਿਉਂਕਿ ਇਹ ਤਾਂ ਅੰਗਰੇਜ਼ਾਂ ਦੇ ਨਾਲ ਰਲ ਕੇ ਕੰਮ ਕਰਦੇ ਸੀ। ਜਦੋਂ 1948 30 ਜਨਵਰੀ ਨੂੰ ਗਾਂਧੀ ਦਾ ਕਤਲ ਹੁੰਦਾ ਹੈ, ਨਥੂਰਾਮ ਗੋਡਸੇ ਬੇਸ਼ੱਕ ਆਰਐਸਐਸ ਦਾ ਉਹ ਸਿੱਧਾ ਮੈਂਬਰ ਨਹੀਂ ਸੀ, ਪਰ ਕਿਉਂਕਿ ਰਾਸ਼ਟਰੀ ਸਵੈਮ ਸੇਵਕ ਸੰਘ ਔਰ ਹਿੰਦੂ ਮਹਾਸਭਾ ਜਿਸ ਦਾ ਕਰਤਾ ਧਰਤਾ ਸਾਵਰਕਰ ਸੀ, ਇਹ ਸਾਰੇ ਪੈਰਲਲ ਰਨ ਕਰ ਰਹੇ ਸੀ ਇੱਕ ਦੂਜੇ ਨਾਲ। ਇਹਨਾਂ ਦਾ ਸ਼ਿਫਟਿੰਗ ਆਫ ਕਾਡਰ ਸੀ ਔਰ ਉਹ ਸਾਵਰਕਰ ਦਾ ਚੇਲਾ ਸੀ। ਸੋ ਜ਼ਾਹਰ ਹੈ ਆਰਐਸਐਸ ਦੇ ਉੱਤੇ ਪਹਿਲੀ ਪਾਬੰਦੀ 1948 ਚ ਗਾਂਧੀ ਦੇ ਮਰਡਰ ਤੋਂ ਬਾਅਦ ਪਟੇਲ ਨੇ ਹੀ ਲਾਈ। ਹਿੰਦੂ ਤਵੀਆਂ ਨੇ ਦੇਖਿਆ ਕਿ ਵੀ ਇਹ ਹੁਣ ਸਿਆਸੀ ਪਿੜ ਦੇ ਵਿੱਚ ਆਉਣ ਲਈ ਆਪਣੀ ਕੋਈ ਨਾ ਕੋਈ ਸਿਆਸੀ ਆਊਟਫਿਟ ਸੰਘ ਪਰਿਵਾਰ ਖੜਾ ਕਰੇ ਔਰ ਇਹਦੇ ਲਈ ਸ਼ਾਮਾ ਪ੍ਰਸਾਦ ਮੁਖਰਜੀ ਨਾਂ ਦਾ ਬੰਗਾਲੀ ਸ਼ਾਮਾ ਪ੍ਰਸਾਦ ਮੁਖਰਜੀ ਦਾ ਭਾਰਤੀ ਜਨਸੰਘ ਨੇ ਪਹਿਲੀ ਡਿਮਾਂਡ ਕਸ਼ਮੀਰ ਦੇ ਹਵਾਲੇ ਨਾਲ ਸੀ ਕਿ ਆਰਟੀਕਲ 370 ਖਤਮ ਕਰੋ, ਇਹਦਾ ਸਪੈਸ਼ਲ ਸਟੇਟਸ ਖਤਮ ਕਰੋ। ਔਰ ਇਸ ਦੇ ਲਈ ਸ਼ਾਮਾ ਪ੍ਰਸਾਦ ਮੁਖਰਜੀ ਜੰਮੂ ਕਸ਼ਮੀਰ ਦੇ ਵਿੱਚ ਦਾਖਲ ਹੋਏ ਕਿ ਭਾਈ ਅਸੀਂ ਕਰਨਾ ਹੈ। ਉੱਥੇ ਗ੍ਰਿਫਤਾਰ ਹੋਏ ਔਰ ਹਾਰਟ ਅਟੈਕ ਹੋ ਕੇ ਜੇਲ੍ਹ 'ਚ ਉਹਦੀ ਮੌਤ ਹੋਈ ਸ਼ੇਖ ਅਬਦੁੱਲਾ ਦੇ ਪੀਰੀਅਡ। ਲੇਕਿਨ ਇਹਨਾਂ ਨੇ ਉਸ ਸਾਰੇ ਨੈਰੇਟਿਵ ਨੂੰ ਬਦਲਿਆ ਕਿ ਸ਼ਾਮਾ ਪ੍ਰਸਾਦ ਮੁਖਰਜੀ ਜਿਹੜਾ ਹੈ ਸ਼ਹੀਦ ਹੈ ਔਰ ਇਹਨੂੰ ਸ਼ੇਖ ਅਬਦੁੱਲੇ ਨੇ ਮਾਰਿਆ ਕਸ਼ਮੀਰ ਦੀ ਜੇਲ੍ਹ 'ਚ। ਅਮਿਤ ਸ਼ਾਹ ਅਸਲੀ ਚਾਣਕਿਆ ਜਿਹੜਾ ਹੈ ਉਹ ਕਹਿ ਰਿਹਾ ਸ਼ਾਮਾ ਪ੍ਰਸਾਦ ਪਾਰਟੀਸ਼ਨਡ ਬੰਗਾਲ and also contributed a lot in bringing back Punjab from Pakistan. He added Mukherjee contributed to uniting India. ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਐਕਟਰ ਦਲੀਪ ਕੁਮਾਰ ਦੇ ਹਵਾਲੇ ਨਾਲ ਜਿਹੜੇ ਕਿ ਸਾਨੂੰ ਅੱਜ ਅਲਵਿਦਾ ਕਹਿ ਗਏ ਨੇ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਵਿੱਚ ਰਾਜਕਾਰੀ ਬੀਜੇਪੀ ਦੇ ਹਵਾਲੇ ਨਾਲ। ਸੋ ਜਿਸ ਤਰ੍ਹਾਂ ਕਿ ਵਿਊਅਰਸ, ਭਾਰਤ ਵਿੱਚ ਰਾਜਕਾਰੀ ਬੀਜੇਪੀ ਭਾਰਤੀ ਜਨਸੰਘ ਪਾਰਟੀ ਦਾ ਨਵਾਂ ਅਵਤਾਰ ਹੈ। ਸੋ ਭਾਰਤੀ ਜਨਸੰਘ ਪਾਰਟੀ ਨੂੰ 1951 ਵਿੱਚ ਸ਼ਾਮਾ ਪ੍ਰਸਾਦ ਮੁਖਰਜੀ ਨੇ ਜਿਹੜੀ ਐਸਟੈਬਲਿਸ਼ ਕੀਤਾ ਸੀ। ਮੋਦੀ ਤੇ ਅਮਿਤ ਸ਼ਾਹ ਵੱਲੋਂ ਮੁਖਰਜੀ ਦੇ ਜਨਮ ਦਿਨ ਤੇ ਜਿਹੜੀ ਹੈ ਉਹ ਸ਼ਰਧਾਂਜਲੀ ਦਿੱਤੀ ਗਈ ਹੈ। ਸੋ ਅਮਿਤ ਸ਼ਾਹ ਨੇ ਤਾਂ ਇਹ ਵੀ ਦਾਅਵਾ ਕੀਤਾ ਹੈ ਕਿ ਭਾਰਤੀ ਕਬਜ਼ੇ ਵਾਲਾ ਪੰਜਾਬ ਮੁਖਰਜੀ ਨੇ ਹੀ ਪਾਕਿਸਤਾਨ ਤੋਂ ਖੋ ਕੇ ਭਾਰਤ ਵਿੱਚ ਸ਼ਾਮਲ ਕਰਵਾਇਆ ਸੀ। ਸੋ ਇਸ ਦਾਅਵੇ ਵਿੱਚ ਕਿੰਨੀ ਕੁ ਸੱਚਾਈ ਹੈ, ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤੋਂ 2014 ਤੋਂ ਮੋਦੀ ਔਰ ਅਮਿਤ ਸ਼ਾਹ ਇਹਨਾਂ ਦੇ ਕੋਲ ਪਾਵਰ ਆਈ ਹੈ, ਇਹ ਜਿਵੇਂ ਇਤਿਹਾਸ ਨੂੰ ਪੁੱਠਾ ਗੇੜਾ ਦੇ ਰਹੇ ਨੇ। ਬਾਕੀ ਤਾਂ ਜੋ ਕਰ ਹੀ ਰਹੇ ਨੇ ਉਹ ਤਾਂ ਜ਼ਾਹਰ ਹੈ ਕਿ ਜਿਵੇਂ ਜਿਹੜੀ ਰਿਪੋਰਟਰਸ ਸੈਂਸ ਬਾਰਡਰਸ ਜਿਨ੍ਹਾਂ ਨੇ ਕੱਲ ਆਪਣੀ ਰਿਪੋਰਟ ਦੇ ਵਿੱਚ ਮੋਦੀ ਨੂੰ ਇੱਕ ਉਸ ਕਿਸਮ ਦਾ ਜਿਹੜਾ ਪ੍ਰੈਡੇਟਰ ਕਿਹਾ ਕਿ ਜਿੱਥੇ फ्रीडम ऑफ एक्सप्रैशन कुचली हुई है। और उन्होंने कहा भी किवें उन्हें 2002 ਦੇ ਵਿੱਚ ਗੁਜਰਾਤ ਦੇ ਵਿੱਚ ਇਹ ਐਕਸਪੈਰੀਮੈਂਟ ਕੀਤਾ ਕਿ ਕਿਵੇਂ ਮੇਨ ਸਟ੍ਰੀਮ ਮੀਡੀਆ ਨੂੰ ਕੰਟਰੋਲ ਕਰਨਾ ਹੈ ਔਰ ਕਿਵੇਂ ਹੁਣ ਉਹ ਸਾਰੀ ਆਵਾਜ਼ ਨੂੰ ਦਬਾਇਆ ਜਾ ਰਿਹਾ। ਔਰ ਗੱਲ ਇਹ ਨਹੀਂ ਹੁੰਦੀ ਵੀ ਤੁਸੀਂ ਇੱਕ ਆਵਾਜ਼ ਨੂੰ ਦਬਾਉਂਦੇ ਹੋ, ਤੁਸੀਂ ਫਿਰ ਇੱਕ ਨਵਾਂ ਨੈਰੇਟਿਵ ਕ੍ਰੀਏਟ ਕਰਦੇ ਹੋ। ਔਰ ਜਦੋਂ ਤੁਸੀਂ ਸਿਵਲਾਈਜੇਸ਼ਨਸ ਦੇ ਛਾਣ ਦੀ ਗੱਲ ਦੇਖਦੇ ਹੋ ਕਿ ਕਿਵੇਂ ਕੋਈ ਇੱਕ ਤੋਂ ਦੇ ਉੱਤੇ ਆਪਣਾ ਧਾਵਾ ਬੋਲਦਾ ਹੈ, ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ ਗੱਲ ਮਿਲਾਨ ਕੁੰਦਰਾ ਫ੍ਰੀਲੈਂਸਰ ਥਿੰਕਰ ਨੇ ਕਹੀ ਸੀ ਕਿ ਇਹ ਜਿਹੜਾ ਫਸਟ ਸਟੈਪ ਟੁਵਰਡਸ ਲਿਕੁਇਡੇਸ਼ਨ ਆਫ ਏ ਪੀਪਲ ਇਜ਼ ਟੂ ਡਿਸਟਰੋਏ ਇਟਸ ਬੁੱਕਸ, ਇਟਸ ਕਲਚਰ, ਇਟਸ ਹਿਸਟਰੀ, then have somebody to write new books, invent new culture, create new history. Before long, those people will forget what they were and what they are.
ਹੁਣ ਇਹ ਐਗਜ਼ੈਕਟਲੀ ਉਸੇ ਲਾਈਨ ਦੇ ਉੱਤੇ ਇਹ ਇਸ ਕਿਸਮ ਦਾ ਨਵਾਂ ਨੈਰੇਟਿਵ ਕ੍ਰੀਏਟ ਕਰ ਰਹੇ ਨੇ ਔਰ ਪੂਰਾ ਜ਼ੋਰ ਲੱਗਾ ਹੋਇਆ ਹੈ ਐਜੂਕੇਸ਼ਨ ਸਿਸਟਮ ਦੇ ਵਿੱਚ ਵੀ ਔਰ ਸੋਸ਼ਲ ਮੀਡੀਆ ਟ੍ਰੈਂਡਸ ਵੀ ਅਸੀਂ ਦੇਖਦੇ ਹਾਂ ਕਿ ਕਿਸ ਕਿਸਮ ਦੀਆਂ ਕਹਾਣੀਆਂ ਬਣਾ ਕੇ ਜਿਹਨੂੰ ਮਰਜ਼ੀ ਹੀਰੋ ਬਣਾ ਦਿਓ, ਜਿਹਨੂੰ ਮਰਜ਼ੀ ਜ਼ੀਰੋ ਬਣਾ ਦਿਓ। ਔਰ ਜਿਹੜੇ ਹਿੰਦੂਤਵਾ ਦੇ ਉਹ ਨਫ਼ਰਤ ਭਰੇ ਕਰੈਕਟਰ ਜਿਨ੍ਹਾਂ ਦਾ, ਔਰ ਇਸ ਗੱਲ ਦਾ ਧਿਆਨ ਰਹੇ ਕਿ RSS ਜਿਹਦਾ 1920 'ਚ ਜਨਮ ਹੁੰਦਾ ਹੈ 100 ਸਾਲ ਪਹਿਲਾਂ, ਨਾਜ਼ੀ ਤਰਜ਼ ਦੇ ਉੱਤੇ ਹੈਡਗਵੇਅਰ ਇਹਨੂੰ ਬਣਾਉਂਦਾ ਹੈ, ਗੋਲਵਲਕਰ ਇਹਨੂੰ ਅੱਗੇ ਤੋਰਦਾ ਹੈ, ਇਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਫਰੀडम ਸਟਰਗਲ ਦੇ ਵਿੱਚ, ਕਿਉਂਕਿ ਇਹ ਤਾਂ ਅੰਗਰੇਜ਼ਾਂ ਦੇ ਨਾਲ ਰਲ ਕੇ ਕੰਮ ਕਰਦੇ ਸੀ ਜੀ। ਔਰ ਇਹਦੇ ਬਾਵਜੂਦ ਕਿ ਇਹਨਾਂ ਦਾ ਇਨੀਸ਼ੀਅਲ ਜਿਹੜੀ ਪੋਸਚਰਿੰਗ ਰਹੀ ਕਈ ਦਹਾਕੇ ਉਹ ਸੀ ਕਿ ਜੀ ਅਸੀਂ ਸਮਾਜ ਸੇਵੀ ਸੰਸਥਾ ਹੈ, ਸਿਆਸਤ ਨਾਲ ਸਾਡਾ ਕੋਈ ਲਾਗਾ ਦੇਗਾ ਨਹੀਂ। ਪਰ ਜਦੋਂ 1948 30 ਜਨਵਰੀ ਨੂੰ ਗਾਂਧੀ ਦਾ ਕਤਲ ਹੁੰਦਾ ਹੈ, ਨਥੂਰਾਮ ਗੋਡਸੇ ਬੇਸ਼ੱਕ RSS ਦਾ ਉਹ ਸਿੱਧਾ ਮੈਂਬਰ ਨਹੀਂ ਸੀ, ਪਰ ਕਿਉਂਕਿ ਰਾਸ਼ਟਰੀ ਸਵੈਮ ਸੇਵਕ ਸੰਘ ਔਰ ਹਿੰਦੂ ਮਹਾਸਭਾ ਜਿਸ ਦਾ ਕਰਤਾ ਧਰਤਾ ਸਾਵਰਕਰ ਸੀ, ਇਹ ਸਾਰੇ ਪੈਰਲਲ ਰਨ ਕਰ ਰਹੇ ਸੀ ਇੱਕ ਦੂਜੇ ਨਾਲ, ਇਹਨਾਂ ਦਾ ਸ਼ਿਫਟਿੰਗ ਆਫ ਕਾਡਰ ਸੀ ਔਰ ਉਹ ਸਾਵਰਕਰ ਦਾ ਚੇਲਾ ਸੀ। ਸੋ ਜ਼ਾਹਰ ਹੈ RSS ਦੇ ਉੱਤੇ ਪਹਿਲੀ ਪਾਬੰਦੀ 1948 'ਚ ਗਾਂਧੀ ਦੇ ਮਰਡਰ ਤੋਂ ਬਾਅਦ ਪਟੇਲ ਨੇ ਹੀ ਲਾਈ, ਜਿਸ ਪਟੇਲ ਦੀ ਹੁਣ ਚੀਨ ਤੋਂ ਕਰੋੜਾਂ ਰੁਪਏ ਖਰਚ ਕੇ ਬਣਾਈ ਮੂਰਤੀ ਨੂੰ ਇਹ ਆਪਣੀ ਅਚੀਵਮੈਂਟ ਕਹਿੰਦੇ ਨੇ ਕਿ ਜੀ ਅਸੀਂ ਬਣਾਏ, ਜਿਹੜਾ ਹੈ ਉਹ ਪਟੇਲ ਦੀ ਸਭ ਤੋਂ ਸਟੈਚੂ ਆਫ ਲਿਬਰਟੀ ਤੋਂ ਵੀ ਅਸੀਂ ਉੱਚੀ ਮੂਰਤੀ ਬਣਾਈ। ਫਿਰ ਇਹਨਾਂ ਨੇ ਹਿੰਦੂਤਵੀਆਂ ਨੇ ਦੇਖਿਆ ਕਿ ਵੀ ਇਹ ਹੁਣ ਸਿਆਸੀ ਪਿੜ ਦੇ ਵਿੱਚ ਆਉਣ ਲਈ ਆਪਣੀ ਕੋਈ ਨਾ ਕੋਈ ਸਿਆਸੀ ਆਊਟਫਿਟ ਸੰਘ ਪਰਿਵਾਰ ਖੜਾ ਕਰੇ ਔਰ ਇਹਦੇ ਲਈ ਸ਼ਿਆਮਾ ਪ੍ਰਸਾਦ ਮੁਖਰਜੀ ਨਾਂ ਦਾ ਬੰਗਾਲੀ ਜਿਹੜਾ 6 ਜੁਲਾਈ 1901 ਨੂੰ ਕਲਕੱਤੇ 'ਚ ਜੰਮਿਆ, ਜਿਹੜਾ ਵਾਈਸ ਚਾਂਸਲਰ ਵੀ ਕਲਕੱਤਾ ਯੂਨੀਵਰਸਿਟੀ ਦਾ ਸ਼ਾਰਟ ਟਰਮ ਰਿਹਾ ਔਰ ਗਾਂਧੀ ਦੀ ਕੈਬਨਿਟ ਦੇ ਵਿੱਚ ਲਾ ਮਿਨਿਸਟਰ ਵੀ ਸੀ, ਉਸ ਨੇ 1951 ਦੇ ਵਿੱਚ ਭਾਰਤੀ ਜਨਸੰਘ ਜਿਨ੍ਹਾਂ ਦਾ ਚੋਣ ਨਿਸ਼ਾਨ ਦੀਵਾ ਹੁੰਦਾ ਸੀ, ਅਸੀਂ ਜਦੋਂ ਗਰੋ ਹੋ ਰਹੇ ਸੀ ਤਾਂ ਇਹਨਾਂ ਨੂੰ ਦੀਵੇ ਵਾਲੇ ਹੀ ਕਹਿੰਦੇ ਸੀ। ਇਹ ਭਾਰਤੀ ਜਨਤਾ ਪਾਰਟੀ ਤਾਂ 1980 'ਚ ਜੈ ਪ੍ਰਕਾਸ਼ ਨਾਰਾਇਣ ਦੀ ਜਿਹੜੀ ਲਹਿਰ ਸੀ ਪੂਰਨ ਕ੍ਰਾਂਤੀ ਦੀ, ਉਹਦੇ 'ਚ ਸਾਰੇ ਉਹਦੇ ਪਿੱਛੇ ਆਏ ਔਰ ਇਹ ਤਾਂ ਇਹਨਾਂ ਨੇ ਹਾਈਜੈਕ ਕਰ ਲਿਆ ਨਾ, ਪਰ ਇਹ ਮੂਲ ਤੌਰ ਤੇ ਇਹਨਾਂ ਦਾ ਭਾਰਤੀ ਜਨਸੰਘ ਦੇ ਥੱਲੇ ਇਹਨਾਂ ਨੇ ਆਪਣੀ ਸਿਆਸੀ ਪਾਰੀ ਖੇਡਣੀ ਸ਼ੁਰੂ ਕੀਤੀ। ਔਰ ਅੱਜ ਜੋ ਕੁਝ ਅਸੀਂ ਜੰਮੂ ਕਸ਼ਮੀਰ 'ਚ ਦੇਖ ਰਹੇ ਹਾਂ, ਕਿਉਂਕਿ ਬਹੁਤੇ ਲੋਕਾਂ ਨੂੰ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ, ਸ਼ਿਆਮਾ ਪ੍ਰਸਾਦ ਮੁਖਰਜੀ ਦਾ ਭਾਰਤੀ ਜਨਸੰਘ ਨੇ ਪਹਿਲੀ ਡਿਮਾਂਡ ਕਸ਼ਮੀਰ ਦੇ ਹਵਾਲੇ ਨਾਲ ਸੀ ਕਿ ਆਰਟੀਕਲ 370 ਖਤਮ ਕਰੋ, ਇਹਦਾ ਸਪੈਸ਼ਲ ਸਟੇਟਸ ਖਤਮ ਕਰੋ। ਔਰ ਇਸ ਦੇ ਲਈ ਸ਼ਿਆਮਾ ਪ੍ਰਸਾਦ ਮੁਖਰਜੀ ਜੰਮੂ ਕਸ਼ਮੀਰ ਦੇ ਵਿੱਚ ਦਾਖਲ ਹੋਏ ਕਿ ਭਾਈ ਅਸੀਂ ਕਰਨਾ ਹੈ, ਉੱਥੇ ਗ੍ਰਿਫਤਾਰ ਹੋਏ ਔਰ ਹਾਰਟ ਅਟੈਕ ਹੋ ਕੇ ਜੇਲ੍ਹ 'ਚ ਉਹਦੀ ਮੌਤ ਹੋਈ ਸ਼ੇਖ ਅਬਦੁੱਲਾ ਦੇ ਪੀਰੀਅਡ। ਲੇਕਿਨ ਇਹਨਾਂ ਨੇ ਉਸ ਸਾਰੇ ਨੈਰੇਟਿਵ ਨੂੰ ਬਦਲਿਆ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਜਿਹੜਾ ਹੈ ਸ਼ਹੀਦ ਹੈ ਔਰ ਇਹਨੂੰ ਸ਼ੇਖ ਅਬਦੁੱਲੇ ਨੇ ਮਾਰਿਆ ਕਸ਼ਮੀਰ ਦੀ ਜੇਲ੍ਹ 'ਚ ਔਰ ਇਹ ਧਾਰਾ 370 ਤੋੜਨ ਦਾ ਸ਼ਹੀਦ ਹੈ। ਔਰ ਉਹ ਹੁਣ ਜਦੋਂ ਇਸ ਵਰੇ 2019 'ਚ 5 ਅਗਸਤ ਨੂੰ ਆਈਨੀ ਗੁੰਡਾਗਰਦੀ ਕਰਕੇ ਇਹਨਾਂ ਨੇ ਆਰਟੀਕਲ 370 ਤਾਂ ਖਤਮ ਕੀਤਾ ਹੀ ਹੈ, ਉਹਦਾ ਸੂਬੇ ਦੇ ਤੌਰ ਤੇ ਵਜੂਦ ਵੀ ਖਤਮ ਕਰ ਦਿੱਤਾ ਹੈ। ਤੇ ਇਸ ਵਰੇ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ ਦਿਨ ਇਹਨਾਂ ਦੇ ਲਈ ਬਹੁਤ ਅਹਿਮੀਅਤ ਵਾਲਾ ਬਣ ਗਿਆ। ਔਰ ਜਿੱਥੇ ਮੋਦੀ ਨੇ ਦਿੱਲੀ ਦੇ ਵਿੱਚ ਟ੍ਰਿਬਿਊਟ ਦਿੱਤੀ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ, ਔਰ ਜਿਹੜੀ ਗੱਲ ਉਹਨੇ ਮੋਦੀ ਨੇ ਕਹੀ, ਉਹਨੇ ਕਿਹਾ ਕਿ ਜੀ ਇਹ ਜਿਹੜਾ ਆਈ ਬੋ ਟੂ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਔਨ ਹਿਸ ਜਯੰਤੀ, ਹਿਸ ਲੌਫਟੀ ਆਈਡੀਅਲਸ ਮੋਟੀਵੇਟ ਮਿਲੀਅਨਸ ਅਕ੍ਰॉस ਆਵਰ ਨੇਸ਼ਨ। ਡਾਕਟਰ ਮੁਖਰਜੀ ਡਿਵੋਟਡ ਹਿਸ ਲਾਈਫ ਟੁਵਰਡਸ ਇੰਡੀਆਜ਼ ਯੂਨਿਟੀ ਐਂਡ ਪ੍ਰੋਗਰੈਸ। ਔਰ ਉਹਨੂੰ ਸਕਾਲਰ ਇੰਟੈਲੈਕਚੁਅਲ, ਸੋ ਮੋਦੀ ਨੇ ਕਿਉਂਕਿ ਇਸ ਸਟੋਰੀ 'ਚ ਆ ਗਿਆ ਕਿ ਆਰਟੀਕਲ 370 ਦੇ ਲਈ ਉਹਨੇ ਆਪਣਾ ਹੀ ਜਿਹੜੀ ਹੈ ਉਹਨੂੰ ਸ਼ਹੀਦ ਬਣਾਇਆ ਹੋਇਆ ਹਾਰਟ ਅਟੈਕ ਨਾਲ ਮਰੇ ਨੂੰ। ਲੇਕਿਨ ਇਸ ਸਭ ਦੇ ਵਿੱਚ ਕਿਉਂਕਿ ਅਮਿਤ ਸ਼ਾਹ ਅਸਲੀ ਚਾਣਕਿਆ ਜਿਹੜਾ ਬਾਣੀਆਂ ਜਿਹੜਾ ਬੈਠਾ ਘੁਮਾ ਰਿਹਾ ਕਿ ਕਿੱਧਰ ਨੂੰ ਹੈ, ਇਹ ਤਾਂ ਤੇਲੀਆਂ ਦਾ ਮੁੰਡਾ ਖੜਾ ਕੀਤਾ ਹੋਇਆ ਮੋਦੀ ਜਿਹੜਾ ਹੈ ਕਿ ਭਾਈ ਤੈਨੂੰ ਉਹ ਸਾਰੀ ਉਮਰ ਜਿਹੜਾ ਝੂਠ ਹੀ ਬੋਲਿਆ ਤੂੰ ਉਹ ਬੋਲ, ਅਸਲੀ ਚਾਣਕਿਆ ਪੁੱਤਰ ਉਹ ਕੁੱਲੂ ਹੈ। ਹੁਣ ਕੁੱਲੂ 'ਚ ਉਹਨੇ ਵੀ ਖਾਸ ਤੌਰ ਤੇ ਇਸ ਦਿਨ ਨੂੰ ਯਕੀਨੀ ਬਣਾਇਆ ਕਿ ਭਾਈ ਉਹ ਇੱਕ ਪੂਰੀ ਰੁਦਰਾਕਸ਼ ਦੀ ਸੈਪਲਿੰਗ ਉਹਨੇ ਪਿਰਦੀ, ਇਹ 3 ਕਿਲੋਮੀਟਰ ਹੈ ਕੁੱਲੂ ਤੋਂ, ਉੱਥੇ ਪਹੁੰਚਿਆ ਔਰ ਦਰਸ਼ਕ ਉਹ ਪਿਕਚਰ ਦੇਖ ਸਕਦੇ ਨੇ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਭਾਈ ਉਹ ਦਿਖਾ ਦੇਣ ਕਿ ਜਿੱਥੇ ਉਹ ਰੁਦਰਾਕਸ਼, ਹੁਣ ਤੁਸੀਂ ਇਹਨਾਂ ਦਾ ਸਿੰਬੋਲਿਜ਼ਮ ਦੇਖੋ ਕਿਉਂਕਿ ਜਿਹੜੀ ਸ਼ਿਵ ਜੀ ਦੇ ਗਲ ਦੇ ਵਿੱਚ ਮਾਲਾ ਹੈ
ਉਹ ਰੁਦਰਾਕਸ਼ ਇੰਦਰਾ ਗਾਂਧੀ ਵੀ ਹਿੰਦੂਆਂ ਨੂੰ ਖੁਸ਼ ਕਰਨ ਦੇ ਲਈ ਰੁਦਰਾਕਸ਼ ਦੀ ਮਾਲਾ ਪਹਿਨਦੀ ਸੀ। ਹੁਣ ਇਹ ਰੁਦਰਾਕਸ਼ ਦੀ ਜਿਹੜੀ ਹੈ ਉਹਨੇ ਸੈਪਲਿੰਗ ਜਿਹੜਾ ਉਹ ਉਹਦੇ 'ਚ ਦਿੱਤਾ, ਜਿੱਥੇ ਇੱਕ ਪਾਸੇ ਮਾੜਾ ਹੈ ਉੱਥੇ ਇੱਕ ਜਿਹੜਾ ਉਹਨੂੰ ਪੌਦਾ ਲਾਣਾ ਕਹਿੰਦੇ ਨੇ ਉਹ ਲਾਇਆ। ਔਰ ਮੁਖਰਜੀ ਨੂੰ ਯਾਦ ਕਰਦੇ ਆ ਜਿਹੜੀ ਗੱਲ ਉਹਨੇ ਕਹੀ ਉਹ ਅਸੀਂ ਆਪਣੀ ਇਸ ਡਿਸਕਸ਼ਨ ਦਾ ਹਿੱਸਾ ਬਣਾਇਆ। ਉਹ ਕਹਿ ਰਿਹਾ ਸ਼ਾਮਾ ਪ੍ਰਸਾਦ ਪਾਰਟੀਸ਼ਨਡ ਬੰਗਾਲ and also contributed a lot in bringing back Punjab from Pakistan. He added Mukherjee contributed to uniting India. ਇਹ ਹੁਣ ਮੈਂ ਪਹਿਲੀ ਵਾਰ ਇਹ ਸਾਰੇ ਆਪਣੇ 'ਚ ਇਹਨਾਂ ਦਿਨਾਂ ਦੇ ਵਿੱਚ ਕੀ ਇਹਨਾਂ ਵਰਿਆਂ 'ਚ ਮੈਂ ਕਦੇ ਨਹੀਂ ਪੜ੍ਹਿਆ ਹੈ ਕਿ ਸ਼ਾਮਾ ਪ੍ਰਸਾਦ ਮੁਖਰਜੀ ਦਾ ਕੋਈ ਰੋਲ ਪਾਰਟੀਸ਼ਨ ਆਫ ਇੰਡੀਆ ਵੇਲੇ ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ ਉਹਨੂੰ ਇੱਧਰ ਲਿਆਉਣ ਦੇ ਲਈ ਲੱਗਾ ਹੋਇਆ, ਔਰ ਨਾ ਹੀ ਕੋਈ ਪਾਰਟੀਸ਼ਨ ਆਫ। ਹਾਲਾਂ ਬਹੁਤ ਵਾਰ ਜਦੋਂ 47 ਦੌਰ ਦੀ ਗੱਲ ਹੁੰਦੀ ਹੈ ਇਸ ਗੱਲ ਦਾ ਧਿਆਨ ਰਹੇ ਕਿ ਬੰਗਾਲ ਮੁਸਲਿਮ ਲੀਗ ਗਵਰਨਡ ਸਟੇਟ ਸੀ ਔਰ ਮਿਸਟਰ ਸੋਹਰਾਵਰਦੀ ਉਸ ਦੇ ਚੀਫ ਮਿਨਿਸਟਰ ਸੀ, ਮੁਸਲਿਮ ਲੀਗ ਦੀ ਹਕੂਮਤ ਸੀ। ਪੰਜਾਬ ਬੇਸ਼ੱਕ 55% ਮੈਜੋਰਿਟੀ ਪਾਪੂਲੇਸ਼ਨ ਮੁਸਲਮਾਨਾਂ ਦੀ ਸੀ, ਲੇਕਿਨ ਪੰਜਾਬ ਦੇ ਵਿੱਚ ਕਦੇ ਵੀ ਮੁਸਲਿਮ ਲੀਗ ਦੀ ਹਕੂਮਤ ਨਹੀਂ ਬਣੀ। ਖਿਜਰ ਹਯਾਤ ਖਾਨ ਟਿਵਾਣਾ ਜਿਹੜੇ ਨੇ ਉਹ ਪੰਜਾਬ ਦੇ ਚੀਫ ਮਿਨਿਸਟਰ ਸਨ ਉਸ ਤੋਂ ਪਹਿਲਾਂ ਵੀ, ਔਰ ਯੂਨੀਅਨਿਸਟ ਪਾਰਟੀ ਨੂੰ ਉਹ ਹੈੱਡ ਕਰਦੇ ਸੀ। ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੀ ਸਰਕਾਰ 1936-37 ਤੋਂ ਬਾਅਦ ਬਣੀ ਸਰ ਸਿਕੰਦਰ ਹਯਾਤ ਖਾਨ ਉਹ ਵੀ ਯੂਨੀਅਨਿਸਟ ਪਾਰਟੀ ਦੇ ਸੀ। ਔਰ ਯੂਨੀਅਨਿਸਟ ਪਾਰਟੀ ਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜੇ ਫਿਊਡਲ ਵੱਡੇ ਜ਼ਿਮੀਂਦਾਰ ਮੁਸਲਮਾਨ ਔਰ ਅਕਾਲੀ ਦਲ ਸਿੱਖਾਂ ਦੀ ਪਾਰਟੀ ਔਰ ਕਾਂਗਰਸ ਜਿਸ 'ਚ ਹਿੰਦੂ ਡੋਮੀਨੇਟ ਕਰਦੇ ਸੀ, ਥੋੜ੍ਹੇ ਬਹੁਤ ਸਿੱਖ ਵੀ ਸੀ ਨੁਮਾਇੰਦੇ, ਉਹਨਾਂ ਦੀ ਸਾਂਝੀ ਸਰਕਾਰ ਹੁੰਦੀ ਸੀ। ਹੁਣ ਜਦੋਂ ਅਸੀਂ ਕਾਇਦੇ ਆਜ਼ਮ ਦਾ ਐਕਸਟਰਾ ਐਫਰਟ ਦੇਖਦੇ ਹਾਂ ਕਿ ਉਹ ਸਿੱਖ ਲੀਡਰਸ਼ਿਪ ਦੇ ਨਾਲ ਖੁਦ ਵੀ ਮਿਲਦੇ ਨੇ, ਪਟਿਆਲੇ ਜਾ ਕੇ ਇਸ ਟ੍ਰੇਟਰ ਅਮਰਿੰਦਰ ਦੇ ਪਿਓ ਦੇ ਨਾਲ ਵੀ ਮਿਲਦੇ ਨੇ, ਮਾਸਟਰ ਤਾਰਾ ਸਿੰਘ ਦੇ ਨਾਲ ਵੀ ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਸਿੱਖ ਲੀਡਰਾਂ ਦੇ ਨਾਲ ਉਹ ਕੋਈ ਕੰਪਰੋਮਾਈਜ਼ ਸਟ੍ਰਾਈਕ ਕਰਨਾ ਚਾਹੁੰਦੇ ਨੇ, ਉਹਦਾ ਇੱਕ ਯੂਨੀਕ ਰੀਜ਼ਨ ਵੀ ਸੀ। ਔਰ ਉਹ ਇਹ ਸਮਝਦੇ ਸੀ ਕਿ ਜੇ ਸਿੱਖ ਕੋਈ ਪੈਕਟ ਮੁਸਲਿਮ ਲੀਗ ਨਾਲ ਸਾਡੇ ਨਾਲ ਕਰ ਲੈਣ, ਆਟੋਨੋਮਸ ਸਟੇਟ ਵਿਦਨ ਕੰਟਰੀ, ਦੋ ਤਿੰਨ ਚੀਜ਼ਾਂ ਕਾਮਨ, ਪੰਜਾਬ ਦੀ ਡਿਵੀਜ਼ਨ ਨਾ ਹੋਏ ਤੇ ਪਾਕਿਸਤਾਨ ਦੀ ਬਾਉਂਡਰੀ ਜਿਹੜੀ ਆ ਉਹ ਜਮਨਾ ਤੱਕ ਲੱਗੇ, ਕਿਉਂਕਿ ਦਿੱਲੀ ਜਿਹੜਾ ਹੈ ਇਹ ਪੰਜਾਬ ਦਾ ਹਿੱਸਾ ਸੀ। ਔਰ ਉਹਦਾ ਇਹ ਹੋਏਗਾ ਕਿ ਜੇ ਸਾਲਮ ਪੰਜਾਬ ਪਾਕਿਸਤਾਨ 'ਚ ਜਾਂਦਾ ਹੈ ਤੇ ਬੰਗਾਲ ਦੀ ਡਿਵੀਜ਼ਨ ਵੀ ਨਹੀਂ ਹੋਏਗੀ, ਸਾਰਾ ਬੰਗਾਲ, ਕਿਉਂਕਿ ਬੰਗਾਲ ਦੇ ਵਿੱਚ ਤਾਂ ਆਲਰੇਡੀ ਮੁਸਲਿਮ ਮੈਜੋਰਿਟੀ ਸੀ ਔਰ ਹਕੂਮਤ ਵੀ ਮੁਸਲਿਮ ਲੀਗ ਦੀ ਸੀ। ਸੋ ਸਮਝਦੇ ਸੀ ਕਿ ਜੇ ਸਿੱਖ ਜ਼ੋਰ ਦੇਣਗੇ ਪਾਰਟੀਸ਼ਨ ਦੇ ਲਈ ਇੱਧਰ ਨਾ ਨਾਲ ਰਲੇ ਤਾਂ ਤੇ ਫਿਰ ਬੰਗਾਲ ਵੀ ਡਿਵਾਈਡ ਹੋਏਗਾ। ਹੁਣ ਇਹ ਕਹਿਣ ਦੀ ਬਜਾਏ ਕਿ ਭਾਈ, ਔਰ ਇਹ ਗੱਲ 47 ਤੋਂ ਬਾਅਦ ਤੁਸੀਂ ਕਾਂਗਰਸ ਲੀਡਰਾਂ ਦੀਆਂ ਸਟੇਟਮੈਂਟਾਂ ਦੇਖ ਲਓ, ਉਹਨਾਂ ਦੀਆਂ ਹੋਏਗਾ, ਉਹ ਕਹਿੰਦੇ ਸੀ ਕਿ ਜੀ ਇਹ ਪੰਜਾਬ ਜਿਹੜਾ ਹੈ ਇਹ ਗਿਫਟ ਹੈ, ਕਿਉਂਕਿ ਉਹ ਮਾਸਟਰ ਤਾਰਾ ਸਿੰਘ ਨੂੰ ਯੂਨੀਅਨਿਸਟ ਲੀਡਰ ਦੇ ਤੌਰ ਤੇ ਪ੍ਰੈਜ਼ੈਂਟ ਕਰਦੇ ਸੀ। ਜੀ ਦੇਖੋ ਉਹਨੇ ਜਿਹੜਾ ਉਹ ਪਾਕਿਸਤਾਨ ਨਹੀਂ ਮੰਨਿਆ। ਹਾਲਾਂ ਸਾਡਾ ਨੈਰੇਟਿਵ ਇਸ ਦੇ ਉੱਤੇ ਬਿਲਕੁਲ ਹੈ ਵੀ ਇੱਕ ਮਿਸਡ ਓਪਰਚੁਨਿਟੀ, ਗੋਲਡਨ ਓਪਰਚੁਨਿਟੀ ਗਵਾਈ ਔਰ ਇੱਕ ਅੰਗਰੇਜ਼ਾਂ ਦੀ ਗੁਲਾਮੀ ਚੋਂ ਨਿਕਲ ਕੇ ਦੂਸਰੀ ਗੁਲਾਮੀ 'ਚ ਆਏ। ਹੁਣ ਜਿਹੜਾ ਕ੍ਰੈਡਿਟ ਬੇਸ਼ੱਕ ਸਾਡੇ ਲਈ ਉਹ ਡਿਸਕ੍ਰੈਡਿਟ ਹੈ ਜੋ ਮਾਸਟਰ ਤਾਰਾ ਸਿੰਘ ਨੇ ਕੀਤਾ ਹੈ ਜਾਂ ਉਸ ਦੌਰ ਦੇ ਅਕਾਲੀਆਂ ਨੇ ਕੀਤਾ, ਪਰ ਤੁਸੀਂ ਅੱਜ ਉਸ ਮੁਲਕ ਦੇ ਵਿੱਚ ਆ ਕੇ ਫਸ ਗਏ ਹੋ ਜਿਹੜਾ ਉਸ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਜਿਹਦਾ ਕੋਈ ਲਾਗਾ ਦੇਗਾ ਨਹੀਂ ਹੈ। ਉਦੋਂ ਉਹ ਕਾਂਗਰਸ ਦਾ ਹਿੱਸਾ ਸੀ, ਭਾਰਤੀ ਜਨਤਾ ਜਿਹੜਾ ਭਾਰਤੀ ਜਨਸੰਘ ਤਾਂ 1951 'ਚ ਬਣਾਉਂਦਾ, ਉਹ ਤਾਂ ਨਹਿਰੂ ਦਾ ਲਾ ਮਿਨਿਸਟਰ ਵੀ ਰਿਹਾ, ਉਹਨੂੰ ਇਹ ਕ੍ਰੈਡਿਟ ਦੇਣ ਦੀ ਜਿਹੜੀ ਹੈ ਕੋਸ਼ਿਸ਼ ਔਰ ਇਹ ਦੱਸਣ ਦੀ, ਕਿਉਂਕਿ ਆਉਣ ਵਾਲੇ ਪੀਰੀਅਡ 'ਚ ਇਹ ਪੰਜਾਬ ਦੇ ਵਿੱਚ ਕਾਫੀ ਕੁਛ ਜਿਹੜੇ ਥਿੰਕਰ ਨੇ ਉਹ ਸੋਚ ਰਹੇ ਨੇ ਵੀ ਇਹਨਾਂ ਨੇ ਜਿਵੇਂ ਜੰਮੂ ਕਸ਼ਮੀਰ ਦਾ ਹੁਲੀਆ ਵਿਗਾੜ ਦਿੱਤਾ ਹੈ, ਉਹਦੀਆਂ ਡੈਮੋਗ੍ਰਾਫਿਕਸ ਬਦਲ ਦਿੱਤੀਆਂ ਨੇ, ਡੀਲਿਮਿਟੇਸ਼ਨ ਦੇ ਨਾਂ ਥੱਲੇ ਜੰਮੂ ਪ੍ਰੋਵਿੰਸ ਨੂੰ ਜਿਹੜਾ ਉਹ ਹਿੰਦੂ ਮੈਜੋਰਿਟੀ ਸੀਟਾਂ ਬਣਾ ਕੇ ਕਸ਼ਮੀਰ ਨਾਲੋਂ ਵੱਧ ਸੀਟਾਂ ਦੇਣ ਦੀ ਲਾਈਨ ਹੈ, ਲੱਖਾਂ ਡੋਮਿਸਾਈਲ ਦਿੱਤੇ ਨੇ, ਕਿ ਇਹ ਪੰਜਾਬ ਦੇ ਵਿੱਚ ਵੀ ਜਿੱਥੇ ਕਲੋਜ਼ ਟੂ 60% ਸਿੱਖ ਪਾਪੂਲੇਸ਼ਨ ਹੈ, ਇਸ ਦਾ ਵੀ ਇਹਨਾਂ ਨੇ ਹੁਲੀਆ ਵਿਗਾੜਨਾ। ਔਰ ਇਹ ਆ ਰਿਹਾ ਕਿ ਹੋ ਸਕਦਾ ਹੈ ਇਧਰੋਂ ਜੰਮੂ ਔਰ ਪਠਾਨਕੋਟ ਜ਼ਿਲ੍ਹਾ ਔਰ ਦੂਜੇ ਜਿਹੜੇ ਦੋ ਤਿੰਨ ਹਿੰਦੂ ਮੈਜੋਰਿਟੀ ਜ਼ਿਲ੍ਹੇ ਨੇ ਉਹਨੂੰ ਇੱਧਰ ਲਾ ਕੇ ਕੁਛ ਹਿੱਸਾ ਉੱਧਰ ਰਾਜਸਥਾਨ 'ਚ ਲਾ ਕੇ ਸਾਨੂੰ ਬਿਲਕੁਲ ਹੀ ਸਾਡਾ ਉਹ ਹਾਲ ਕਰ ਦੇਣ ਜੋ ਜੰਮੂ ਕਸ਼ਮੀਰ ਦਾ ਕੀਤਾ ਹੈ।
ਔਰ ਇਹ ਮੈਂ ਪਹਿਲੀ ਵਾਰ ਮੇਰੇ ਲਈ ਇਹ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਇਹ ਕਿਸ ਹੱਦ ਤੱਕ ਜਾ ਕੇ ਝੂਠ ਦਾ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿੱਥੇ ਅਸੀਂ ਜਦੋਂ ਇਸ ਸਾਰੇ ਇਸ਼ੂ ਨੂੰ ਦੇਖਦੇ ਹਾਂ, ਅਸੀਂ ਤਾਂ ਉਹੀ ਦੇਖਦੇ ਹਾਂ ਜੋ 47 ਦੀ ਸਾਡੀ ਲੀਡਰਸ਼ਿਪ ਦੀ ਅਹਿਮਕਾਨਾ ਸੋਚ ਕਾਂਗਰਸ ਦੇ ਢਹਿ ਚੜ੍ਹ ਕੇ ਔਰ ਸਿਰਫ ਤੇ ਸਿਰਫ ਪਾਕਿਸਤਾਨ ਦੀ ਵਿਰੋਧਤਾ ਕਰਨ ਦੇ ਨਾਂ ਥੱਲੇ ਆਪਣਾ ਝੁੱਗਾ ਚੌੜ ਕਰਵਾਇਆ, ਜਿਹੜਾ ਚਾਰ ਚਫੇਰੇ ਜਿਹੜਾ ਉਹ ਆਪਣਾ ਵੀ ਕੁਝ ਨਹੀਂ ਬਣਾਇਆ, ਖੂਨ ਖਰਾਬਾ ਵੀ ਹੋਇਆ। ਔਰ ਉਸ ਸਾਰੇ ਦੇ ਬਾਵਜੂਦ ਇਹ ਜਿਹੜੇ ਨੇ ਜਿਨ੍ਹਾਂ ਦੇ ਲਈ ਮਾਸਟਰ ਤਾਰਾ ਸਿੰਘ ਨੂੰ ਜਿਹੜਾ ਇਹ ਲੱਗਦਾ ਸੀ ਕਿ ਭਾਈ ਇਹ ਸਾਡੇ ਭਰਾ ਨੇ, ਇਹਨਾਂ ਦੇ ਨਾਲ ਅਸੀਂ ਆਪੇ, ਜਿਵੇਂ ਬਲਦੇਵ ਸਿੰਘ ਨੇ ਕਿਹਾ ਰਾਊਂਡ ਟੇਬਲ ਕਾਨਫਰੰਸ ਤੋਂ ਮੁੜਦਿਆਂ ਚਰਚਲ ਨੇ ਸੁਨੇਹਾ ਭੇਜਿਆ, ਭਾਵੇਂ ਆਪੋਜੀਸ਼ਨ ਸੀ, ਕਿ ਭਾਈ ਕੁਛ ਦੇਰ ਰੁਕ ਜਾ, ਅਸੀਂ ਤੁਹਾਡੇ ਨਾਲ ਦੇਖਣਾ ਚਾਹੁੰਦੇ ਹਾਂ ਕਿ ਭਾਈ ਅਸੀਂ ਤੁਹਾਡੀ ਕੌਮ ਦਾ ਵੀ ਜਿਹੜੇ ਲਫ਼ਜ਼ ਸਰਦਾਰ ਕਪੂਰ ਸਿੰਘ ਜਿਹੜੇ ਟੈਸਟੀਮਨੀ ਨੇ ਉਸ ਪੀਰੀਅਡ ਦੇ, ਉਹਨਾਂ ਨੇ ਆਪਣੀ ਸਾਚੀ ਸਾਖੀ 'ਚ ਅੰਕਿਤ ਕੀਤੇ ਨੇ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਕੁਝ ਤੁਹਾਡਾ ਸਿੱਖਾਂ ਦਾ ਕਰਨਾ ਚਾਹੁੰਦੇ ਹਾਂ ਸੋ ਦੈਟ ਸਿੱਖ ਸ਼ੁੱਡ ਬੀ ਏਬਲ ਟੂ ਵਾਕ ਔਨ ਦਾ ਕਰੰਟ ਆਫ ਹਿਸਟਰੀ ਵਿਦ ਦਾ ਫੀਟ ਆਫ ਦੇਅਰ ਓਨ, ਕਿ ਆਪਣੇ ਪੈਰਾਂ ਦੇ ਨਾਲ ਚੱਲ ਸਕਣ। ਸੋ ਸਾਡੇ ਲਈ ਤਾਂ ਉਹ ਮਿਸਡ ਓਪਰਚੁਨਿਟੀ ਦੀ ਕਹਾਣੀ ਹੈ, ਲੇਕਿਨ ਇੱਥੇ ਤਾਂ ਇਹ ਕ੍ਰੈਡਿਟ ਵੀ ਹੁਣ ਸ਼ਾਮਾ ਪ੍ਰਸਾਦ ਮੁਖਰਜੀ ਦੀ ਝੋਲੀ 'ਚ ਪਾ ਦਿੱਤਾ ਗਿਆ ਹੈ। ਉਹ ਸਿੱਖਾਂ ਨੂੰ ਦੱਸਣ ਲਈ ਹੈ ਕਿ ਇਹ ਜਿਹੜਾ ਪੰਜਾਬ ਹੈ ਇਹ ਤੁਹਾਨੂੰ ਅਸੀਂ ਲੈ ਕੇ ਦਿੱਤਾ ਹੈ ਔਰ ਇਹ ਸਾਡੇ ਹੁਕਮਾਂ ਦੇ ਮੁਤਾਬਕ ਇੱਥੇ ਜਿਓ। ਔਰ ਜੋ ਆਉਣ ਵਾਲੇ ਦਿਨਾਂ 'ਚ ਬੀਜੇਪੀ ਦੀ ਖੇਡ ਅਨਰੇਵਲ ਹੋਏਗੀ ਪੰਜਾਬ 'ਚ, ਅਸੀਂ ਕਸ਼ਮੀਰ ਦੇ ਹਵਾਲੇ ਨਾਲ ਦੇਖ ਰਹੇ ਹਾਂ ਕਿਵੇਂ ਸਿੱਖ ਇਸ਼ੂ ਨੂੰ ਆਊਟ ਆਫ ਪ੍ਰਪੋਰਸ਼ਨ ਬਲੋ ਕਰਕੇ ਆਰਐਸਐਸ ਫਰੰਟ ਲਾਈਨ ਤੇ ਹੈ। ਇਹ ਇੱਕ ਬੜਾ ਖਤਰਨਾਕ ਨਵਾਂ ਟ੍ਰੈਂਡ ਜਿਹੜਾ ਹੈ ਉਹ ਨਜ਼ਰ ਆ ਰਿਹਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।